Pakistan Army kills over 40 Afghan Taliban attackers in border clashes. India ने क्या days after hosting Taliban, Foreign Minister India says fully committed to Afghan sovereignty and territorial integrity कि ਅਸੀਂ ਉਹਨਾਂ ਦੀ ਪ੍ਰਭੂ ਸੱਤਾ ਔਰ territorial integrity ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਪਾਕਿਸਤਾਨ ਦੀ ਹਦੂਦ 'ਚ ਜਾ ਕੇ ਕਲੇਮ ਕਰਦੇ ਹੋ ਤੁਸੀਂ ਕਿ ਜੀ ਅਸੀਂ 8 ਥਾਵਾਂ ਤੇ ਹਮਲੇ ਕੀਤੇ, ਅਸੀਂ ਕੈਂਪ ਉਡਾਤੇ, ਅਸੀਂ ਦੂਜੇ ਕਰਤੇ। ਜੇ ਤੁਹਾਨੂੰ ਪਾਕਿਸਤਾਨ ਦੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਫਿਕਰ ਨਹੀਂ ਸੀ, ਤੁਸੀਂ ਉਹਨੂੰ ਵਾਇਲੇਟ ਕੀਤਾ ਫਾਲਸ ਫਲੈਗ ਆਪਰੇਸ਼ਨ ਕਰਕੇ। ਜਿਹੜੀ ਗੰਦੀ ਖੇਡ ਹੈ ਬਤੱਕੀ ਔਰ ਦੂਜੇ ਹੋਰ ਵੀ ਖੇਡ ਰਹੇ ਨੇ, ਬਜਾਏ ਕਿ ਇਹ ਮੰਨਣ ਦੇ ਕਿ ਅਸੀਂ ਹੁਣ ਪ੍ਰੌਕਸੀ ਬਣ ਗਏ ਹਾਂ ਇੰਡੀਆ ਦੀ ਔਰ ਉਹਨਾਂ ਦੀ ਗੰਦੀ ਖੇਡ ਖੇਡ ਰਹੇ, ਉਹਨਾਂ ਨੇ ਇਲਜ਼ਾਮ ਲਾਇਆ ਕਿ ਜੀ ਪਾਕਿਸਤਾਨ ਨੇ ਇਸਲਾਮਿਕ ਸਟੇਟ ਨੂੰ ਜਿਹੜਾ ਹੈ ਉਹ ਸ਼ੈਲਟਰ ਦਿੱਤੀ ਹੋਈ ਹੈ ਔਰ ਉਹ ਪਾਕਿਸਤਾਨ 'ਚੋਂ ਦਹਿਸ਼ਤਗਰਦ ਕਾਰਵਾਈਆਂ ਕਰ ਰਹੇ। ਹੁਣ ਕੋਈ ਕਹੇ ਜੀ ਗੱਲਬਾਤ ਰਾਹੀਂ ਕੋਈ ਮਸਲਾ, ਗੱਲਬਾਤ ਵਾਲਾ ਪਾਰਟ ਨਹੀਂ ਹੈ। ਇਹੀ ਤਰੀਕਾ ਸੀ ਜਾਂ ਹੈ ਜਿਹੜਾ ਪਾਕਿਸਤਾਨੀ ਫੌਜ ਨੇ ਅਪਣਾਇਆ। ਜੇ ਤੁਸੀਂ ਹਿੰਦੂਤਵੀ ਚੈਨਲ ਦੇਖੋ ਉਹਨਾਂ ਦਾ ਜਾਂ ਮੀਡੀਆ, ਉਹ ਇਹਨੂੰ ਪੰਜਾਬੀ ਵਰਸਸ ਪਖਤੂਨ ਜਾਂ ਪਠਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਸਾ ਖਾਨ ਨਾਲ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਸੋ ਪਾਕਿਸਤਾਨ ਦੀ ਫੌਜ ਨੇ ਭੂਤਰੇ ਹੋਏ ਅਫਗਾਨਿਸਤਾਨ ਦੇ ਤਾਲਿਬਾਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਜ਼ਬਰਦਸਤ ਜਿਹੜੀ ਕਾਰਵਾਈ ਹੈ ਉਹ ਕੀਤੀ ਹੈ। ਸੋ ਇਹ ਕਾਰਵਾਈ ਨਾਲ ਜਿਹੜੀ ਹੈ ਪਾਕਿਸਤਾਨ ਨੇ ਤਾਲਿਬਾਨ ਦੇ ਨਵੇਂ ਬਣੇ ਜ਼ਾਰ ਭਾਰਤ ਹਾਕਮਾਂ ਨੂੰ ਵੀ ਜਿਹੜਾ ਮਜ਼ਬੂਤ ਸੁਨੇਹਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਰਸੋਂ ਜਿਹੜਾ ਸਾਡਾ ਸੈਗਮੈਂਟ ਤਾਲਿਬਾਨ ਰਜੀਮ ਔਰ ਉਹਨਾਂ ਦੇ ਫੋਰਨ ਮਿਨਿਸਟਰ ਮੁਤੱਕੀ ਦਾ RSS ਦੇ ਹਿੰਦੂਤਵੀ ਹਾਕਮਾਂ ਦੇ ਨਾਲ ਅੱਖ ਮਟਕਾ, ਉਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਪਸੰਦ ਕੀਤਾ ਗਿਆ। ਹੰਡਰਡਸ ਆਫ ਕਾਮੈਂਟਸ ਨੇ, ਬਹੁਤ ਸਾਰਿਆਂ ਨੇ ਉਸ ਨੂੰ ਇੱਕ ਹਿਸਟੋਰੀਕਲ ਪ੍ਰੈਜੈਂਟੇਸ਼ਨ ਵੀ ਕਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ, ਅਸੀਂ ਇਹ ਤਾਂ ਨਹੀਂ ਕਦੇ ਵੀ ਕਲੇਮ ਕਰਦੇ ਵੀ ਹਰ ਚੀਜ਼ ਜਿਹੜੀ ਹੈ ਉਹ ਅਸੀਂ ਜਿਹੜੀ ਹੈ ਉਹ ਕਰੈਕਟ ਹੀ ਕਹਿੰਦੇ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਟੂ ਸਟੇ ਔਨ ਦਾ ਰਾਈਟ ਸਾਈਡ ਆਫ ਦਾ ਹਿਸਟਰੀ। ਉਹਦੇ ਜਦੋਂ ਅਸੀਂ ਰਾਈਟ ਸਾਈਡ ਕਹਿੰਦੇ ਹਾਂ, ਉਹਦੇ 'ਚ ਕੁਛ ਵੀ ਜਿਹੜੀ ਹੈ ਬਨਾਵਟ ਨਹੀਂ ਹੁੰਦੀ ਕਿ ਵੀ ਜੋ ਹੈ ਜਿਹਦੇ 'ਚ ਅਸੀਂ ਉਹਨਾਂ ਦੇ ਓਵਰਆਲ ਕਿਰਦਾਰ ਨੂੰ ਬਿਆਨਿਆ। ਔਰ ਖ਼ਾਸ ਤੌਰ 'ਤੇ ਇਸ ਸਟੇਜ ਦੇ ਉੱਤੇ ਹਿੰਦੂ ਤਵੀਆਂ ਦੇ ਹੱਥਾਂ 'ਚ ਖੇਡਣਾ, ਖੁੱਲ੍ਹ ਕੇ ਖੇਡਣਾ, ਬੇਸ਼ਰਮੀ ਦੇ ਨਾਲ ਖੇਡਣਾ। ਔਰ ਦੋਨਾਂ ਦੀ ਬੇਸ਼ਰਮੀ ਜਿਹੜੀ ਹੈ ਉਹ ਸਿਖਰਾਂ 'ਤੇ ਸੀ, ਇੱਕ ਪਾਸੇ ਹਿੰਦੂ ਤਵੀਆਂ ਦੀ, ਔਰ ਅਸੀਂ ਈਵਨ ਇਸ ਮੁਤੱਕੀ ਦੇ ਹਵਾਲੇ ਨਾਲ ਹੀ ਕਿਹਾ ਸੀ ਕਿ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਇੱਕ ਜਹਾਜ਼ ਭਾਰਤ ਦਾ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ ਔਰ ਉਸ ਵੇਲੇ ਤਾਲਿਬਾਨ ਦੀ ਹਕੂਮਤ ਸੀ ਅਫਗਾਨਿਸਤਾਨ 'ਚ ਔਰ ਇਹ ਐਜੂਕੇਸ਼ਨ ਮਿਨਿਸਟਰ ਸੀ ਮੁਤੱਕੀ, ਇਹਨੇ ਹੀ ਨੈਗੋਸ਼ੀਏਟ ਕੀਤਾ ਸੀ ਉਹਨਾਂ ਦਹਿਸ਼ਤਗਰਦਾਂ ਦੇ ਨਾਲ ਜਿਨ੍ਹਾਂ ਦੇ ਜਿਹੜੇ ਹਾਈਜੈਕ ਕਰਕੇ ਲਗਾਏ। ਉਹਨਾਂ ਦਾ ਮੰਤਵ ਜੰਮੂ ਕਸ਼ਮੀਰ ਦੀ ਜੇਲ੍ਹ 'ਚੋਂ ਮਸੂਦ ਅਜ਼ਹਰ, ਜਿਹਨੂੰ ਹੁਣ ਮਾਰਨ ਦੇ ਲਈ ਕਹਿੰਦੇ ਨੇ ਜੀ ਅਸੀਂ ਉਹਦੇ ਟੱਬਰ ਦੇ ਇੰਨੇ ਮਾਰਤੇ ਔਰ ਅਸੀਂ ਘੁਸ ਕੇ ਮਾਰਾ, ਔਰ ਜੋ ਜਿਹੜਾ ਉਹ 7-8 9-10 ਮਈ ਦਾ ਜਿਹੜਾ ਅਜ਼ਹਰ ਹੈ ਮਸੂਦ, ਉਹਨੂੰ ਕਸ਼ਮੀਰ ਦੀ ਜੇਲ੍ਹ 'ਚੋਂ ਛਡਾਇਆ ਸੀ ਜਹਾਜ਼ ਔਰ ਯਾਤਰੀਆਂ ਨੂੰ ਛੱਡਣ ਦੇ ਹਵਾਲੇ ਨਾਲ। ਔਰ ਇਹ ਜਿਹੜੇ ਅਜੀਤ ਡੋਵਲ ਦੇ ਨਾਲ ਹੁਣ ਐ ਮੀਟਿੰਗਾਂ ਕਰ ਰਹੇ ਨੇ ਜਿਵੇਂ ਉਹ ਸੈਕਟਰੀ ਜਨਰਲ ਹੋਏ UN ਦਾ। ਇਹੀ ਅਜੀਤ ਡੋਵਲ ਸਪਾਈ ਮਾਸਟਰ ਰਾਹ ਦਾ ਤੇ ਜਸਵੰਤ ਸਿੰਘ ਉਸ ਵੇਲੇ ਫੋਰਨ ਮਿਨਿਸਟਰ ਸੀ ਵਾਜਪਾਈ ਦਾ, ਇਹ ਗਏ ਸੀਗੇ ਉੱਥੇ। ਹੁਣ ਜਦੋਂ ਤੁਸੀਂ ਉਸ ਸਟੈਪ ਤੋਂ ਲੈ ਕੇ ਫਿਰ ਲਗਾਤਾਰਤਾ ਨਾਲ ਕਿਵੇਂ ਭਾਰਤ ਦੀ ਕਾਬਲ ਐਮਬੈਸੀ 'ਤੇ ਹਮਲਾ ਹੋਇਆ, ਕਿਵੇਂ ਉਹਨਾਂ ਦਾ ਪੱਤਰਕਾਰ ਦਿਨੇਸ਼ ਸਦੀਕੀ ਮਾਰਿਆ ਗਿਆ, ਕਿਵੇਂ ਜਿਹੜਾ ਇਹਨਾਂ ਨੇ ਦਰਜਨਾਂ ਇਸ ਕਿਸਮ ਦੇ ਜਿਹੜੇ ਵਾਕਿਆ ਨੇ, ਕਿਉਂਕਿ ਉਦੋਂ ਭਾਰਤ ਸਰਕਾਰ ਕਰਜ਼ਾਈ ਹਕੂਮਤ ਦੀ ਮਦਦ ਕਰ ਰਹੀ ਸੀ ਔਰ ਇਹ ਲੜ ਰਹੇ ਸੀ ਜਿਹੜਾ ਅਮਰੀਕਨ ਔਰ ਜਿਹੜੇ ਇਹਨਾਂ ਦੇ ਨੈਟੋ ਦੇ ਮੁਲਕ ਉੱਥੇ ਬੈਠੇ ਹੋਏ ਸੀ, 20 ਸਾਲ ਉੱਥੇ ਬੈਠੇ ਰਹੇ ਨੇ। ਹੁਣ ਆਲ ਆਫ ਏ ਸਡਨ ਜਿਹੜੀ ਇਹ ਤਬਦੀਲੀ ਹੈ, ਔਰ ਅਸੀਂ ਕੁਛ ਹਿੱਸਾ ਜਿਹੜਾ ਉਹ ਡਿਸਕਸ ਕੀਤਾ ਉਸ ਸੈਗਮੈਂਟ ਦੇ ਵਿੱਚ ਕਿ ਬਈ ਇਹ ਸਾਰਾ ਇਹਨਾਂ ਦਾ ਜਿਹੜਾ ਟਰੈਕ ਰੈਕਰਡ ਹੈ ਉਹ ਕਿਸ ਕਿਸਮ ਦਾ ਹੈ ਔਰ
ਜਿਸ ਜ਼ਮਾਨੇ ਦੇ ਵਿੱਚ ਈਵਨ ਇਹਨਾਂ ਦੀ ਹੁਣ ਤਾਂ ਤਾਲਿਬਾਨ 2 ਵਰਜ਼ਨ ਹੈ, ਪਹਿਲੀ ਵਰਜ਼ਨ ਸੀ ਤਾਲਿਬਾਨ 1। ਉਦੋਂ ਇੰਡੀਆ ਜਿਹੜਾ ਉਹ ਮਸੂਦ ਦੀ ਹਮਾਇਤ ਕਰ ਰਿਹਾ ਸੀ, ਤਾਜ਼ਕ, ਤੇ ਜਿਹਨੂੰ ਬਾਅਦ ਦੇ ਵਿੱਚ ਉਸਾਮਾ ਬਿਨ ਲੈਡਨ ਦੇ ਬੰਦਿਆਂ ਨੇ ਕਿ ਉਹਨਾਂ ਦੀ ਇੰਟਰਵਿਊ ਕਰਨ ਦੇ ਬਹਾਨੇ ਕੈਮਰਿਆਂ ਦੇ ਵਿੱਚ ਜਿਹੜਾ ਉਹ ਫਿੱਟ ਕੀਤਾ ਹੋਇਆ ਸੀ ਬਾਰੂਦ ਵਗੈਰਾ, ਉਹ ਉਡਾ ਦਿੱਤਾ ਸੀ। ਸੋ ਮਤਲਬ ਹੁਣ ਸਵਾਲ ਤਾਂ ਬਹੁਤਿਆਂ ਨੇ ਇਹ ਹੋਇਆ ਵੀ ਜਿਨ੍ਹਾਂ ਨੂੰ ਹੁਣ ਤੱਕ ਜਦੋਂ UN ਦੀ ਗੱਲ ਕਰਦਾ ਹੈ ਭਾਰਤ ਤੇ ਚੀਕਾਂ ਮਾਰਨਗੇ, ਕਹਿਣਗੇ ਜੀ ਅਸੀਂ ਫਲਾਂ ਜਥੇਬੰਦੀ ਪਾਕਿਸਤਾਨ ਦੀ ਉਹਨੂੰ ਅਸੀਂ ਦਹਿਸ਼ਤਗਰਦ ਐਲਾਨਣਾ ਚਾਹੁੰਦੇ ਹਾਂ, UN ਉਹਨੂੰ ਐਲਾਨੇ ਤੇ ਚਾਈਨਾ ਉਹਨੂੰ ਵੀਟੋ ਕਰ ਦਿੰਦਾ। ਪਰ ਜਿਸ ਮੁਤੱਕੀ ਨੂੰ ਸੱਦ ਕੇ ਉਸ ਨੂੰ ਜਵਾਈਆਂ ਵਾਂਗ ਜਿਹੜਾ ਹੈ ਉਸ ਦੀ ਖਿਦਮਤ ਕੀਤੀ ਹੈ ਔਰ ਉਹਨੂੰ ਖੁੱਲ੍ਹੇਆਮ ਉਹ ਥਾਂ ਤੇ ਜਾ ਕੇ ਪ੍ਰੈਸ ਕਾਨਫਰੰਸਾਂ ਵੀ ਕਰ ਰਿਹਾ ਹੈ ਔਰ ਈਵਨ ਜਿਹੜਾ ਉਸ ਨੂੰ ਹਰ ਥਾਂ ਜਿਹੜਾ ਹੈ ਉਹ ਦਿਓਬੰਦੀ ਹੈ ਉਸ ਜਿਸ ਸਕੂਲ ਆਫ ਥਾਟ ਨਾਲ ਸਾਰੇ ਸੰਬੰਧਿਤ ਨੇ ਉੱਥੇ ਜਾਣ ਦੀ ਆਗਿਆ ਔਰ ਉਹ ਸਾਰਾ। ਲੇਕਿਨ ਇਹੀ ਜਿਹੜਾ ਮੁਤੱਕੀ ਹੈ ਆਪਣੇ ਬਾਕੀ ਅਫੀਸ਼ੀਅਲ ਸਮੇਤ ਯੂਨਾਈਟਿਡ ਨੇਸ਼ਨਸ ਨੇ ਤਾਂ ਦਹਿਸ਼ਤਗਰਦ ਐਲਾਨਿਆ ਹੋਇਆ, ਟਰੈਵਲ ਹੀ ਨਹੀਂ ਕਰ ਸਕਦਾ। ਹੁਣ ਜੇ ਅਫਗਾਨਿਸਤਾਨ ਤੋਂ ਪਾਕਿਸਤਾਨ ਦਾ 에ਅਰ ਸਪੇਸ ਯੂਜ਼ ਕਰਕੇ ਇਹ ਦਿੱਲੀ ਪਹੁੰਚਦਾ ਹੈ ਤੇ ਕਿਹਨੇ ਐਕਸੈਪਸ਼ਨ ਮੰਗੀ ਯੂਨਾਈਟਿਡ ਨੇਸ਼ਨਸ ਤੋਂ ਕਿ ਭਾਈ ਇਹ ਜਿਹੜਾ ਦਹਿਸ਼ਤਗਰਦ ਹੈ ਜਿਹੜਾ ਟਰੈਵਲ ਨਹੀਂ ਕਰ ਸਕਦਾ ਉਹਨੂੰ ਤੁਸੀਂ ਅਲਾਓ ਕਰੋ ਕਿ ਉਹਨੂੰ ਅਸੀਂ ਹੋਸਟ ਕਰਨਾ। ਫਿਰ 6 ਦਿਨ ਹੋਸਟ ਕਰਕੇ ਜਿਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਖੁੱਲ੍ਹ ਕੇ ਕਿ ਜੀ ਅਸੀਂ ਹੁਣ ਐਮਬੈਸੀ ਵੀ ਫੁੱਲ ਸਕੇਲ ਹੌਲੀ ਖੋਲਾਂਗੇ, ਪ੍ਰੈਸ ਕਾਨਫਰੰਸ ਵੀ ਹੋ ਗਈ, ਅਸੀਂ ਮਦਦ ਵੀ ਕਰਾਂਗੇ, ਅਸੀਂ ਇਹ ਵੀ ਕਰਾਂਗੇ, ਉਹ ਵੀ ਕਰਾਂਗੇ। ਹੁਣ ਇਸ ਸਾਰੇ ਦੇ ਚੱਲਦੇ ਆ ਮੰਤਵ ਸਿਰਫ ਤੇ ਸਿਰਫ ਇੱਕੋ ਕਿ ਪਾਕਿਸਤਾਨ ਦੇ ਖਿਲਾਫ ਆਲਰੇਡੀ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਤਾਂ ਇਹ ਯੂਜ਼ ਕਰ ਰਹੇ ਨੇ, ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ ਜਾਂ ਤਹਿਰੀਕੇ ਤਾਲਿਬਾਨ ਹੋਏ। ਹੁਣ ਜਦੋਂ ਅਸੀਂ ਤਹਿਰੀਕੇ ਤਾਲਿਬਾਨ ਜਾਂ ਇਸ ਸਾਰੇ ਨੂੰ ਦੇਖਦੇ ਹਾਂ ਤੇ ਇਹਨੂੰ ਪਹਿਲੇ ਦਿਨ ਤੋਂ ਹੀ ਫੰਡ ਤਾਂ ਇੰਡੀਆ ਹੀ ਕਰ ਰਿਹਾ। ਪਹਿਲਾਂ ਵੀ ਜਿਹੜਾ ਕਰਜ਼ਾਈ ਦੇ ਵੇਲੇ ਸਾਰਾ ਅਫਗਾਨਿਸਤਾਨ ਸੀ ਉਹ ਇੰਡੀਅਨ ਏਜੰਸੀਆਂ ਦਾ ਹੀ ਹੈੱਡਕੁਆਟਰ ਬਣਿਆ ਹੋਇਆ ਔਰ ਉੱਥੋਂ ਹੀ ਜਿਹੜਾ ਕਿਉਂਕਿ ਬਾਰਡਰ ਬਲੋਚਿਸਤਾਨ ਨਾਲ ਵੀ ਲੱਗਦਾ ਹੈ, ਈਰਾਨ ਨਾਲ ਵੀ ਲੱਗਦਾ ਹੈ, ਇੱਧਰ ਖੈਬਰ ਪਖਤੂਨਖਵਾ ਨਾਲ ਵੀ ਲੱਗਦਾ ਹੈ ਔਰ ਇਹ ਸਾਰੀ ਉਹਨਾਂ ਦੀ ਡਰਾਮੇਬਾਜ਼ੀ ਔਰ ਦੂਸਰੀ ਚੱਲ ਹੀ ਰਹੀ ਸੀ। ਔਰ ਫਿਰ ਉਹਨਾਂ ਵੱਲੋਂ ਪਾਕਿਸਤਾਨੀ ਫੌਜ ਦੇ ਉੱਤੇ ਸਿੱਧੇ ਹਮਲਾ ਔਰ ਦੂਜਾ ਔਰ ਮੈਂ ਸਮਝਦਾ ਵੀ ਕਈ ਵਾਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਬਹੁਤ ਵਾਰ। ਔਰ ਅਸੀਂ ਉਸ ਸੈਗਮੈਂਟ 'ਚ ਵੀ ਇਹ ਕਿਹਾ ਸੀ ਕਿ ਉਹ ਹਰੀ ਸਿੰਘ ਨਲੂਆ ਨੂੰ ਮੈਂ ਕੋਟ ਕੀਤਾ ਸੀ ਕਿ ਬਈ ਔਰਕਜ਼ਾਈ ਔਰ ਉਸ ਏਰੀਆ ਦੇ ਵਿੱਚ ਉਹਨੇ ਘੇਰਾ ਪਾਇਆ ਹੋਇਆ ਜਿਹੜਾ ਉਹ ਜਿਹੜੇ ਉਸ ਇਲਾਕੇ ਦੇ ਉਹਨਾਂ ਕਬੀਲਿਆਂ ਦਾ ਕਿਲ੍ਹਾ ਸੀ ਤੇ ਉਹ ਅੰਦਰੋਂ ਮੈਸੇਜ ਭੇਜ ਰਹੇ ਨੇ, ਡੈਲੀਗੇਸ਼ਨ ਭੇਜ ਰਹੇ ਨੇ ਕਿ ਜੀ ਸਾਨੂੰ ਥੋੜ੍ਹਾ ਵਕਤ ਦਿਓ, ਅਸੀਂ ਆਪਸੀ ਗੁਫ਼ਤਗੂ ਕਰ ਰਹੇ ਹਾਂ। ਦੂਜਾ ਔਰ ਉਹਨਾਂ ਦੇ ਮੀਂਹ ਪੈ ਕੇ ਹਟਿਆ, ਨਲੂਆ ਘੋੜੇ ਦੇ ਉੱਤੇ ਨਿਕਲਿਆ ਬਾਹਰ, ਉਹਨੇ ਦੇਖਿਆ ਕਿ ਵੀ ਲੋਕ ਆਪਣੀ ਛੱਤਾਂ ਦੇ ਉੱਤੇ ਚੜ੍ਹੇ ਹੋਏ ਨੇ ਤੇ ਉਹ ਸਟਿਕਸ ਦੇ ਨਾਲ ਉਹਨੂੰ ਬੀਟ ਕਰ ਰਹੇ ਨੇ ਮਿੱਟੀ ਨੂੰ। ਉਹਨੇ ਪੁੱਛਿਆ ਵੀ ਇਹ ਕੀ ਆ? ਉਹਨੇ ਕਿਹਾ ਜੀ ਇਹ ਮਿੱਟੀ ਇਹੋ ਜਿਹੀ ਹੈ ਕਿ ਜੇ ਇਸ ਨੂੰ ਨਾ ਇਮੀਡੀਏਟਲੀ ਕੁੱਟਿਆ ਜਾਏ ਮੀਂਹ ਪੈਣ ਤੋਂ ਬਾਅਦ ਵੀ ਤੇ ਇਹ ਆਕੜ ਕੇ ਤਾਂ ਸਭ ਕੁਝ ਥੱਲੇ ਡਿੱਗ ਪਿਆ ਇਹਨਾਂ ਨੂੰ। ਉਹਨੇ ਨਲੂਏ ਨੇ ਕਿਹਾ ਵੀ ਕਰੋ ਅਟੈਕ, ਇਹਨਾਂ ਦੀ ਜਿਹੜੇ ਇਸ ਮਿੱਟੀ ਦੇ ਬਣੇ ਹੋਏ ਨੇ ਇਹ 76 ਤੋਂ ਬਿਨਾਂ ਇਹਨਾਂ ਨੇ ਕਾਬੂ ਨਹੀਂ ਹੋਣਾ। ਸੋ ਹੁਣ ਹਾਲਾਂਕਿ ਇਹ ਜੋ ਇਨੀਸ਼ੀਏਟ ਇਹਨਾਂ ਨੇ ਕੀਤਾ ਪਹਿਲਾਂ ਤਹਿਰੀਕੇ ਤਾਲਿਬਾਨ ਨੂੰ ਹੋਸਟ ਕੀਤਾ ਹੋਇਆ ਅਫਗਾਨਿਸਤਾਨ, ਪਾਕਿਸਤਾਨ ਨੇ ਟਿੱਲ ਲਾ ਲਿਆ ਔਰ ਇਹਦੇ 'ਚ ਕੋਈ ਈਵਨ ਮਤੱਕੀ ਜਾਂ ਦਿੱਲੀ ਆਉਣ ਤੋਂ ਪਹਿਲਾਂ ਪਾਕਿਸਤਾਨ ਦੇ ਨੁਮਾਇੰਦੇ ਦੇ ਨਾਲ ਲੰਬੀ ਚੌੜੀ ਗੱਲਬਾਤ, ਉੱਥੋਂ ਸਿੱਧਾ ਦਿੱਲੀ ਪਹੁੰਚਿਆ। ਉਹਨਾਂ ਨੇ ਬਹੁਤ ਵਾਰਨਿੰਗਸ ਦਿੱਤੀਆਂ ਕਿ ਭਾਈ ਦੇਖੋ ਜ਼ਾਹਰ ਹੈ ਵੀ ਅਸੀਂ ਜ਼ਿਕਰ ਕੀਤਾ ਸੀ ਕਿ 5-6 ਮਿਲੀਅਨ ਅਫਗਾਨ ਰਿਫਿਊਜੀ ਵੀ ਲਿਆ ਕੇ ਪਾਕਿਸਤਾਨ ਨੇ ਰੱਖੇ, ਮਦਦ ਵੀ ਕੀਤੀ। ਪਾਕਿਸਤਾਨ ਦੀ ਮਦਦ ਤੋਂ ਬਿਨਾਂ ਥੋੜ੍ਹੀ ਹੈ ਕਿ ਵੀ ਉਹ ਸੋਵੀਅਤ ਯੂਨੀਅਨ ਨੂੰ ਡਿਫੀਟ ਕਰਤਾ ਜੀ, ਨੈਟੋ ਸਮੇਤ ਅਮਰੀਕਾ ਨੂੰ ਡਿਫੀਟ ਕਰਤਾ ਜੀ। ਹੁਣ ਤੁਸੀਂ ਸੱਚਮੁੱਚ ਹੀ ਆਪਣੇ ਆਪ ਨੂੰ ਸਮਝਣ ਲੱਗ ਜਾਓ ਕਿ ਵੀ ਵਾਕਈ ਤੁਸੀਂ ਸਭ ਨੂੰ ਡਿਫੀਟ ਕੀਤਾ ਹੈ। ਗੱਲ ਇਵੇਂ ਨਹੀਂ ਹੈ। ਇਹ ਠੀਕ ਹੈ ਲੜਨ ਮਰਨ ਦਾ ਜਜ਼ਬਾ, ਆਪਣੀ ਆਜ਼ਾਦੀ ਦੀ ਭਾਵਨਾ, ਖੁਦ ਮੁਖਤਾਰੀ, ਇਹ ਚੰਗੇ ਟ੍ਰੇਟ ਨੇ। ਪਰ ਜਿਹਨੂੰ ਅੰਗਰੇਜ਼ੀ 'ਚ ਇੱਕ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ ਕਿ ਵੀ ਤੁਸੀਂ ਆਪਣੇ ਐਂਬੀਸ਼ਨ ਨੂੰ ਲਿਮਿਟੇਸ਼ਨ ਦੇ ਨਾਲ ਦੇਖੋ ਕਿ ਵੀ ਚੈੱਕ ਯੂਅਰ ਐਂਬੀਸ਼ਨ
ਬਾਈ ਯੋਰ ਲਿਮਿਟੇਸ਼ਨ। ਨਿਸ਼ਾਨਾ ਤੁਸੀਂ ਆਪਣਾ ਜਿਹੜਾ ਮਰਜ਼ੀ 7 ਅਸਮਾਨ ਰੱਖੋ, ਪਰ ਪਹਿਲਾਂ ਆਪਣੀ ਔਕਾਤ ਦੇਖੋ ਔਰ ਆਪਣੀ ਉਸ ਲਿਮਿਟ ਦੇ ਵਿੱਚ ਰਹਿੰਦੇ ਆ ਫਿਰ ਆਪਣੇ ਐਂਬੀਸ਼ਨ ਵੱਲ ਦੇਖੋ। ਤੇ ਜੇ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਜੀ ਲੋ ਜੀ ਹੁਣ ਅਸੀਂ ਜਿਹੜਾ ਸਾਡੇ ਨਾਲ ਚੀਨ ਨੇ ਵੀ ਜਿਹੜਾ ਉਹ ਰੇਅਰ ਅਰਥ ਮਟੀਰੀਅਲ ਦੀ ਡੀਲ ਕਰ ਲਈ ਹੈ, ਰਸ਼ੀਆ ਨੇ ਤਾਂ ਐਮਬੈਸੀ ਖੋਲ੍ਹ ਦਿੱਤੀ ਹੈ, ਔਰ ਦੂਸਰਾ ਤੇ ਅਸੀਂ ਪਾਕਿਸਤਾਨ ਨੂੰ ਕੁਝ ਨਹੀਂ ਜਾਣਦੇ। ਸੋ ਉਸ ਦਾ ਇਹ ਮੇਰਾ ਖਿਆਲ ਹੈ ਵੀ ਪਾਕਿਸਤਾਨ ਦੀ ਫੌਜ ਨੇ ਲੰਬਾ ਵਕਤ ਵੇਟ ਕੀਤਾ, ਲਗਾਤਾਰਤਾ ਨਾਲ ਜਿਹੜਾ ਹੈ ਉਹ ਯਤਨ ਹੁੰਦੇ ਰਹੇ ਕਿ ਵੀ ਕੋਈ ਨਾ ਕੋਈ ਜਿਹੜਾ ਇਹਨਾਂ ਨੂੰ ਤਹਿਰੀਕੇ ਪਾਕਿਸਤਾਨ ਦਾ ਇੰਨਾ ਹੀ ਕੰਸਰਨ ਸੀ ਕਿ ਭਾਈ ਤੁਸੀਂ ਵੀ ਪ੍ਰਫੁੱਲਤ ਹੋਵੋ, ਤੁਹਾਡੇ ਵੱਲੋਂ ਸਾਨੂੰ ਬੇਫਿਕਰੀ ਹੋਏ ਤੁਹਾਡੇ ਬਾਰਡਰ ਤੋਂ, ਘੱਟੋ ਘੱਟ ਆਪਣੀ ਸਰਜ਼ਮੀਨ ਨੂੰ ਇਹਨਾਂ ਦੇ ਤਹਿਰੀਕੇ ਤਾਲਿਬਾਨ ਜਿਹੜੀ ਕਿ ਇੱਕ ਨਜ਼ਰੀਆਤੀ ਭਾਵੇਂ ਆਪਣਾ ਉਹ ਮੁੱਦਾ ਰੱਖਦੇ ਨੇ ਕਿ ਜੀ ਉਹਨਾਂ ਨੇ ਇਸਲਾਮਿਕ ਲਾਈਨ ਦੇ ਉੱਤੇ ਸੁਸਾਇਟੀ ਤੇ ਦੂਜੀ ਕਾਇਮ ਕਰਨੀ ਹੈ, ਪਰ ਇਹ ਠੀਕ ਹੈ ਵੀ ਮਜ਼ਹਬ ਦੇ ਨਾਂ ਤੇ ਮਰ ਸਕਦੇ ਨੇ, ਲੇਕਿਨ ਉਹ ਨਜ਼ਰ ਹੀ ਆ ਰਿਹਾ ਅਫਗਾਨਿਸਤਾਨ 'ਚ ਹੁਣ 2-3 ਸਾਲ ਤੋਂ ਆਏ ਹੀ ਹੋਏ ਨੇ ਤਾਲਿਬਾਨ ਰਜੀਮ, ਕੀ ਉੱਥੇ ਇਹਨਾਂ ਨੇ ਕਿਹੜੀ ਇਕੋਨਮੀ ਇੰਪਰੂਵ ਕੀਤੀ ਹੈ ਤੇ ਲੋਕਾਂ ਦਾ, ਔਰ ਦੂਸਰਾ ਕਿੰਨਾ ਕਿ ਹਾਲਾਂ ਇਸ ਵੇਲੇ ਘੱਟੋ ਘੱਟ 5-6 ਹੋਰ ਦਹਿਸ਼ਤ ਗਰੁੱਪ ਜਿਨ੍ਹਾਂ ਦੇ ਵਿੱਚ ਆਈਸਿਸ ਹੈ। ਹੁਣ ਜੇ ਅਮਰੀਕਾ ਨੇ ਪਾਕਿਸਤਾਨ ਵੱਲ ਆਪਣਾ ਹੱਥ ਵਧਾਇਆ ਦੋਸਤੀ ਦਾ, ਔਰ ਉਹ ਚਾਹ ਰਹੇ ਨੇ ਕਿ ਭਾਈ ਪਾਕਿਸਤਾਨ ਦੇ ਨਾਲ ਚੰਗੇ ਸੰਬੰਧ ਹੋਣ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਫਗਾਨਿਸਤਾਨ ਦਾ ਜਿਹੜਾ ਟੋਪੋਗ੍ਰਾਫੀ ਹੈ ਉਸ ਦੇ ਵਿੱਚ ਪਹਾੜ ਨੇ, ਲੁਕਣ ਥਾਵਾਂ ਨੇ, ਜਿਹੜਾ ਦੂਸਰਾ ਹੈ ਸੋ ਉਹਨਾਂ ਨੂੰ ਇਹ ਹੈ ਵੀ ਜਿਹੜੇ ਸੀਰੀਆ ਦੇ ਵਿੱਚ ਰਜੀਮ ਚੇਂਜ ਕੀਤਾ ਅਮਰੀਕਾ ਨੇ, ਆ ਜੋ ਕੁਛ ਇਰਾਕ, ਲਬਨਾਨ, ਦੂਜੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੇ ਨੇ ਮੁੜ ਕੇ ਜਿਹੜੇ ਉਧਰ ਨੂੰ ਤੁਰ ਪੈਣਗੇ, ਕੁਛ ਤੁਰੇ ਵੀ ਹੋਣਗੇ, ਔਰ ਇਸਲਾਮਿਕ ਸਟੇਟ ਜਿਹਨੂੰ ਆਈਸਿਸ ਕਹਿੰਦੇ ਨੇ ਉਹਨਾਂ ਦਾ ਜਿਹੜਾ ਉੱਥੇ ਜਮਾਵੜਾ ਵੀ ਹੋ ਰਿਹਾ, ਔਰ ਅਮਰੀਕਾ ਸਮਝਦਾ ਹੈ ਵੀ ਇਹ ਜਿਹੜੀ ਪੈਨ ਇਸਲਾਮਿਕ ਲਾਈਨ ਹੈ, ਇੰਟਰਨੈਸ਼ਨਲ ਦਹਿਸ਼ਤਗਰਦੀ ਵਾਲਾ ਕੰਮ, ਜਿਵੇਂ ਹੁਣ ਯੂਕੇ ਨੇ ਵੀ ਇਸ ਡੇਂਜਰ ਨੂੰ ਕਿਹਾ, ਇਹ ਉੱਥੋਂ ਬੈਠ ਕੇ ਹੀ ਕੀਤਾ ਜਾ ਸਕਦਾ। ਸੋ ਪਾਕਿਸਤਾਨ ਦੇ ਨਾਲ ਵੀ ਜਿਹੜੀ ਅੰਡਰਸਟੈਂਡਿੰਗ ਹੈ ਅਮਰੀਕਾ ਦੀ ਉਹਦੇ 'ਚ ਇਹ ਹੈ ਕਿ ਵੀ ਆਈਸਿਸ ਦੇ ਪੈਰ ਨਹੀਂ ਲੱਗਣ ਦੇਣੇ ਹੈ। ਹੁਣ ਇਹ ਜਿਹੜਾ ਮੌਜੂਦਾ ਰਜੀਮ ਹੈ, ਇਹ ਮੁਤੱਕੀ ਵਾਲੀ ਸਰਕਾਰ ਜਿਹੜੀ ਹੈ, ਇਹ ਤਹਿਰੀਕੇ ਤਾਲਿਬਾਨ ਦੇ ਨਾਲ ਇਸ ਲਈ ਵੀ ਬਹੁਤ ਸਖਤੀ ਨਾਲ ਪੇਸ਼ ਨਹੀਂ ਆਉਂਦੀ, ਉਹਨਾਂ ਨੂੰ ਲੱਗਦਾ ਕਿ ਵੀ ਇਹ ਇਸਲਾਮਿਕ ਸਟੇਟ ਵਾਲਿਆਂ ਨਾਲ ਨਾ ਰਲ ਜਾਣ, ਔਰ ਕਿਉਂਕਿ ਖੁਦ ਇਹਨਾਂ ਦਾ ਪਿਛੋਕੜ ਦਾ ਇਸ ਕਿਸਮ ਦਾ ਹੀ ਹੈ ਵੀ ਉਹਨਾਂ ਨੇ ਇਧਰੋਂ ਨਾ ਹੋਇਆ ਉਧਰ ਚਲੇ ਗਏ, ਉਧਰੋਂ ਨਾ ਹੋਇਆ ਇੱਧਰ ਚਲੇ ਗਏ, ਲੜਨ ਦਾ ਸ਼ੌਕ ਹੈ, ਔਰ ਜਿੱਥੋਂ ਪੈਸੇ ਆ ਗਏ ਜਾਂ ਜਿੱਥੋਂ ਆ ਗਿਆ ਉੱਥੇ ਕੀ ਘੁੰਮਣ ਜਿਹੜੇ ਉਹਦੇ ਦੁਆਲੇ ਘੁੰਮਣ ਲੱਗ ਜਾਂਦੇ ਨੇ। ਔਰ ਇੰਡੀਆ ਜਾ ਕੇ ਬਹਿ ਕੇ ਜਦੋਂ ਪਾਕਿਸਤਾਨ ਨੂੰ ਟਾਰਗੇਟ ਕੀਤਾ ਗਿਆ ਤਾਂ ਮੇਰਾ ਖਿਆਲ ਹੈ ਵੀ ਪਾਕਿਸਤਾਨੀ ਫੌਜ ਨੇ ਇਹ ਦੇਖਿਆ ਕਿ ਵੀ ਹੁਣ ਇਹ ਇੰਡੀਆ ਦੀ ਸ਼ਹਿ, ਪਹਿਲਾਂ ਤੋਂ ਹੀ ਇੰਡੀਆ ਤਾਂ ਸਪਾਂਸਰ ਹੈ ਇਹ ਸਾਰੇ ਦਾ, ਪਰ ਉਹਨਾਂ ਨੇ ਕਿਹਾ ਜੀ ਵੀ ਹੁਣ ਤਾਂ ਜਿਹਨੂੰ ਕਹਿੰਦੇ ਨੇ ਨੰਗੇ ਚਿੱਟੇ ਹੋ ਕੇ ਜਿਹੜਾ ਉਹ ਸਾਹਮਣੇ ਆਏ ਨੇ, ਤਾਂ ਉਹਨਾਂ ਨੇ ਕਿਹਾ ਕਿ ਵੀ ਚਲੋ ਗੱਲ ਕੱਲੀ ਇਹਨਾਂ ਨੂੰ ਤਾਲਿਬਾਨ ਰਜੀਮ ਨੂੰ ਜੇ ਦੱਸਣਾ ਨਹੀਂ ਹੈ ਵੀ ਤੁਹਾਡੀ ਔਕਾਤ ਕੀ ਹੈ, ਪੰਜਾਬੀ 'ਚ ਕਹਿੰਦੇ ਨੇ ਵੀ ਆਖਾਂ ਧੀ ਨੂੰ ਸਮਝਾਵਾਂ ਨੂੰ ਸੁਣਾਵਾਂ ਨੂੰਹ ਨੂੰ। ਸੋ ਇੱਕੋ ਹੱਲੇ ਨਾਲ ਹੀ ਪਾਕਿਸਤਾਨ ਨੇ ਧੀ ਤੇ ਨੂੰਹ, ਧੀ ਨੂੰ ਸੁਣਾਇਆ ਤੇ ਨੂੰਹ ਨੂੰ ਸਮਝ ਆ ਗਈ ਹੋਏਗੀ ਕਿ ਭਾਈ ਇਹ ਸਮਝੋਗੇ ਤੁਸੀਂ ਕਿ ਵੀ ਤੁਸੀਂ ਬਹੁਤ ਜਿਹੜੇ ਉਹ ਯੋਧੇ ਹੋ ਔਰ ਤੁਸੀਂ ਮਨਮਰਜ਼ੀ ਕਰੋਗੇ, ਇਵੇਂ ਨਹੀਂ ਹੈ। ਔਰ ਕਿੰਨੀਆਂ ਹੀ ਖਬਰਾਂ ਜਿਹੜੀਆਂ ਨੇ ਇਸ ਨਾਲ ਸੰਬੰਧਿਤ ਨੇ। ਪਾਕਿਸਤਾਨ ਆਰਮੀ, ਇਹਨਾਂ ਦੀ ਇੰਡੀਅਨ ਨਿਊਜ਼ ਏਜੰਸੀ ਦੀ ਹੈ PTI ਦੀ, ਪਾਕਿਸਤਾਨ ਆਰਮੀ ਕਿਲਸ ਓਵਰ 40 ਅਫਗਾਨ ਤਾਲਿਬਾਨ ਅਟੈਕਰਸ ਇਨ ਬਾਰਡਰ ਕਲੈਸ਼ਿਸ, ਕਿਉਂਕਿ ਪਹਿਲੇ ਦਿਨ ਇਹਨਾਂ ਨੇ ਬਾਰਡਰ ਦੇ ਉੱਤੇ ਚੌਂਕੀਆਂ ਤੇ ਹਮਲੇ ਕਰਕੇ ਇੱਕ ਬੰਦਾ ਫੌਜੀ ਵਿਚਾਰਾ ਫੜਿਆ, ਉਹ ਤਰਲੇ ਕਰਵਾ ਰਹੇ ਨੇ ਔਰ ਬੜੇ ਜਲੂਸ ਕੱਢੇ ਹੋਏ ਨੇ ਉਹਨਾਂ ਨੂੰ, ਔਰ ਉਹਨਾਂ ਦੀਆਂ ਵਰਦੀਆਂ ਟੰਗੀਆਂ ਹੋਈਆਂ ਨੇ ਜਾਂ ਦੂਸਰਾ। ਔਰ ਪਾਕਿਸਤਾਨ ਦੀ ਫੌਜ ਨੇ ਫਿਰ ਇਹਦਾ ਇਹ ਜਵਾਬ ਦਿੱਤਾ ਕਿ ਵੀ ਉਹਨਾਂ ਨੇ ਕੰਧਾਰ ਦੇ ਏਰੀਏ 'ਚ ਜਿਹੜਾ ਮਲਟੀਪਲ ਅਟੈਕ ਉਹਨਾਂ ਨੇ ਕੀਤੇ ਅਫਗਾਨ ਤਾਲਿਬਾਨ ਦੇ ਉੱਤੇ, ਔਰ ਇਹਨਾਂ ਦੀ ਨਿਊਜ਼ ਏਜੰਸੀ ਦੇ ਮੁਤਾਬਕ 40 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਬਾਰਡਰ ਕਲੈਸ਼ਿਸ ਦੇ ਵਿੱਚ ਅਫਗਾਨ ਤਾਲਿਬਾਨ ਮਾਰੇ ਗਏ। ਔਰ ਇਹ ਕਿਉਂਕਿ ਅਫਗਾਨ ਤਾਲਿਬਾਨ ਨੇ 4 ਲੋਕੇਸ਼ਨ ਦੇ ਉੱਤੇ ਅਟੈਕ ਕੀਤਾ ਸੀ। ਸਪਿਨ ਬੋਲਦਾਕ ਏਰੀਆ ਜਿਹੜਾ ਪਾਕਿਸਤਾਨੀ ਜੋ ਆਜ਼ਾਦ ਕਸ਼ਮੀਰ ਹੈ, ਬਲੋਚਿਸਤਾਨ ਪ੍ਰੋਵਿੰਸ ਦੇ ਵਿੱਚ ਵੀ, ਫਿਰ ਜਿਹੜੇ ਨੇ ਪਾਕਿਸਤਾਨੀ ਫੋਰਸਿਸ ਨੇ ਰਿਪਲਸ ਕੀਤਾ, ਉਹਨਾਂ ਨੇ 15-20 ਅਫਗਾਨ ਤਾਲਿਬਾਨ ਇੱਕ ਐਕਸ਼ਨ 'ਚ ਮਾਰੇ ਗਏ। ਫਿਰ ਉਹਨਾਂ ਨੇ ਕਿਹਾ ਵੀ ਅਜੇ ਵੀ ਦੇਰ ਆਰ ਰਿਪੋਰਟਸ ਆਫ ਫਰਦਰ ਬਿਲਡ ਅਪ ਇਨ
ਸਟੇਜਿੰਗ ਪੁਆਇੰਟਸ ਆਫ ਫਿਤਨਾ ਅਲ ਖਵਾਰਜੀ ਐਂਡ ਅਫਗਾਨ ਤਾਲਿਬਾਨ। ਉਹਨਾਂ ਨੇ ਪਾਕਿਸਤਾਨ ਦੀ ਫੌਜ ਜਦੋਂ ਇਹਨਾਂ ਨੂੰ ਤਹਿਰੀਕੇ ਤਾਲਿਬਾਨ ਨੂੰ ਐਡਰੈਸ ਕਰਦੀ ਹੈ ਤੇ ਫਿਤਨਾ ਅਲ ਖਵਾਰਤੀ, ਇਹ ਡੈਵਲ ਵਾਂਗ ਜਿਹੜਾ ਇਹ ਧਾਰਮਿਕ ਤੌਰ ਦੇ ਉੱਤੇ ਟਰਮ ਹੈ, ਇਹ ਪਾਕਿਸਤਾਨੀ ਅਥਾਰਟੀਜ਼ ਮਿਲੀਟੈਂਟਸ ਜਿਹੜੇ ਨੇ ਤਹਿਰੀਕੇ ਤਾਲਿਬਾਨ ਦੇ, ਉਹਨਾਂ ਦੇ ਲਈ ਇਸਤੇਮਾਲ ਕਰਦੀ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਆਜ਼ਾਦ ਕਸ਼ਮੀਰ ਦੇ ਸਪਿਨ ਬਾਲਜ਼ਾਕ ਦੇ ਵਿੱਚ ਵੀ ਜਿਹੜੀ ਘਟਨਾ ਹੋਈ ਉਹ 14 ਅਕਤੂਬਰ ਦੀ ਰਾਤ ਨੂੰ, ਔਰ ਪਾਕਿਸਤਾਨੀ ਬਾਰਡਰ ਪੋਸਟ ਦੇ ਉੱਤੇ ਉਹਨਾਂ ਨੇ ਕੁਰਮ ਸੈਕਟਰ, ਕੁਰਮ ਡਿਸਟ੍ਰਿਕਟ ਵੀ ਹੈ, ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚ ਉਹਨਾਂ ਨੇ ਰਿਪਲਸ ਕੀਤਾ ਪਾਕਿਸਤਾਨੀ ਫੌਜ ਨੇ। ਅਫਗਾਨ ਪੋਸਟਾਂ 8 ਪੋਸਟਾਂ ਜਿਹੜੀਆਂ ਅਫਗਾਨਾਂ ਦੀਆਂ ਨੇ, ਜਿਨ੍ਹਾਂ ਦੇ ਵਿੱਚ 6 ਟੈਂਕ ਵੀ ਸ਼ਾਮਲ ਨੇ, ਉਹ ਉਹਨਾਂ ਨੇ ਡਿਸਟਰੋਏ ਕੀਤੇ। ਔਰ ਇਸ ਦੇ ਨਾਲ ਜਿਹੜਾ ਆਰਮੀ ਨੇ ਜਿਹੜਾ ਉਹ ਇਹ ਕਲੀਅਰ ਕਰਤਾ ਕਿ ਭਾਈ ਅਸੀਂ ਹੁਣ ਉਹ ਅਫਗਾਨ ਤਾਂ ਕਲੇਮ ਕਰ ਦੇਣਾ ਅਸੀਂ 200 ਫੌਜੀ ਮਾਰਤੇ, ਅਸੀਂ 150 ਮਾਰਤਾ। ਉਹਨਾਂ ਨੇ ਕਿਹਾ ਵੀ ਬਿਲਕੁਲ ਆਊਟਰੇਜੀਅਸ ਤੇ ਬੇਸਲੈਸ ਲਾਈਜ਼ ਨੇ। ਜਿਹੋ ਜਿਹਾ ਉਹਨਾਂ ਨੇ ਪਾਕਿਸਤਾਨੀ ਪੋਸਟਾਂ ਨੂੰ ਕੈਪਚਰ ਕਰਨ ਦਾ ਵੀ ਪਹਿਲਾਂ ਝੂਠਾ ਪ੍ਰੋਪੇਗੈਂਡਾ ਕੀਤਾ ਸੀ ਔਰ ਇਸ ਸਾਰੇ ਦੇ ਨਾਲ ਦੂਜੇ ਵੀ ਐਕਟਿਵ ਹੋਏ। ਬੇਸ਼ੱਕ 48 ਘੰਟੇ ਦਾ ਸੀਜ਼ਫਾਇਰ ਦੀ ਲਾਈਨ, ਸੀਜ਼ਫਾਇਰ ਤੋਂ ਹੁਣ ਚੀਕਾਂ ਮਾਰੀਆਂ ਉਹਨਾਂ ਨੇ ਜਾ ਕੇ ਕਤਰ ਨੂੰ ਵੀ, ਸਾਊਦੀ ਅਰੇਬੀਆ ਨੂੰ ਵੀ ਔਰ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਕਿਹਾ UN ਅਰਜਿਸ ਪਾਕਿਸਤਾਨ ਅਫਗਾਨਿਸਤਾਨ ਟੂ ਐਂਡ ਹੌਸਟਿਲਿਟੀਜ਼ ਟੂ ਪ੍ਰੋਟੈਕਟ ਸਿਵਿਲੀਅਨਸ। ਜ਼ਾਹਰ ਹੈ ਜਦੋਂ ਵੀ ਟਕਰਾਅ ਹੁੰਦਾ ਹੈ ਸਿਵਿਲੀਅਨ ਵੀ ਮਰਦੇ ਨੇ, ਲੇਕਿਨ ਇਹ ਕੋਈ ਪਾਕਿਸਤਾਨ ਦੇ ਕਹਿਣ ਦੇ ਉੱਤੇ ਉਹਨਾਂ ਨੇ, ਪਾਕਿਸਤਾਨ ਨੇ ਸੀਜ਼ਫਾਇਰ ਨਹੀਂ ਮੰਗਿਆ ਕਿਉਂਕਿ ਉਹਨਾਂ ਨੂੰ ਤਾਂ ਇਹ ਸੀ ਕਿ ਵੀ ਇਹਨਾਂ ਨੂੰ ਹੁਣ ਇੱਕ ਵਾਰੀ ਜ਼ਰਾ ਬੁਰੇ ਦੇ ਘਰ ਤੱਕ ਛੱਡ ਕੇ ਆਈ ਹੈ ਜਿਹਨੂੰ ਕਹਿੰਦੇ ਨੇ। ਔਰ ਇਸ ਦੇ ਉੱਤੇ ਈਵਨ ਹੁਣ ਇੰਡੀਆ ਨੂੰ ਕਹੋ ਕਿ ਜੀ ਫੌਜ ਭੇਜੇ ਉੱਥੇ, ਹੁਣ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਬਈ ਭਾਰਤ ਮਾਤਾ ਦੇ ਤੁਸੀਂ ਬਹਾਦਰ ਸਪੂਤ ਹੋ, ਮਤੱਕੀ ਨੂੰ ਸੱਦ ਕੇ ਤੁਸੀਂ ਬੜੇ ਤਾਰੀਫਾਂ ਦੇ ਪੁੱਲ ਬੰਨੇ ਨੇ। ਹੁਣ ਇਵੇਂ ਕਰੋ ਕਿ ਆਪਣੇ ਰੁਲਦੂ ਰਾਮ ਤੇ ਪਵਨ ਕੁਮਾਰ ਤੇ ਕਸੀਟਾ ਮਲ, ਉਹ ਜਿਹੜੇ ਸਾਰੇ ਫੌਜ ਭੇਜੋ ਜ਼ਰਾ ਉੱਥੇ। ਔਰ ਇਹ ਇਹਨਾਂ ਨੂੰ ਪੁੱਠਾ ਪਏਗਾ ਦਾ, ਕਿਉਂਕਿ ਜਿਹੜੀ ਮੌਕਾ ਪ੍ਰਸਤੀ ਇਸ ਘਟੀਆ ਲੈਵਲ ਦੀ ਹੈ ਉਹਨਾਂ ਦੀ। ਔਰ ਉਹਨਾਂ ਨੇ ਹਾਲਾਂ ਇੰਡੀਆ ਨੇ ਕਿਹਾ days after hosting Taliban, Foreign Minister India says fully committed to Afghan sovereignty and territorial integrity ਕਿ ਅਸੀਂ ਉਹਨਾਂ ਦੀ ਪ੍ਰਭੂ ਸੱਤਾ ਔਰ ਟੈਰੀਟੋਰੀਅਲ ਇੰਟੈਗਰਿਟੀ। ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਪਾਕਿਸਤਾਨ ਦੀ ਹਦੂਦ 'ਚ ਜਾ ਕੇ ਕਲੇਮ ਕਰਦੇ ਹੋ ਤੁਸੀਂ ਕਿ ਜੀ ਅਸੀਂ 8 ਥਾਵਾਂ ਤੇ ਹਮਲੇ ਕੀਤੇ, ਅਸੀਂ ਕੈਂਪ ਉਡਾਤੇ, ਅਸੀਂ ਦੂਜੇ ਕਰਤੇ। ਜੇ ਤੁਹਾਨੂੰ ਪਾਕਿਸਤਾਨ ਦੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗਰਿਟੀ ਦਾ ਫਿਕਰ ਨਹੀਂ ਸੀ, ਤੁਸੀਂ ਉਹਨੂੰ ਵਾਇਲੇਟ ਕੀਤਾ ਫਾਲਸ ਫਲੈਗ ਆਪਰੇਸ਼ਨ ਕਰਕੇ। ਪਾਕਿਸਤਾਨ ਨੇ ਤਾਂ ਬਹੁਤ ਸਬਰ ਦਿਖਾਇਆ ਜਿੰਨੀ ਦੇਰ ਤੋਂ ਪਿਛਲੇ ਆਲਮੋਸਟ 2-3 ਸਾਲ ਤੋਂ ਹੀ, ਜਦੋਂ ਤੋਂ ਇਹਨਾਂ ਦੀ ਹਕੂਮਤ ਬਣੀ ਹੈ 2021 ਤੋਂ ਬਾਅਦ, ਜਦੋਂ ਕਿ ਅਮਰੀਕਨ ਫੌਜਾਂ ਨਿਕਲੀਆਂ, ਪਾਕਿਸਤਾਨ ਨੇ ਬਹੁਤ ਅਟੈਂਪਟ ਕੀਤੇ ਕਿ ਭਾਈ ਪੀਸਫੁਲੀ ਗੱਲਬਾਤ ਕਰ ਲਓ ਔਰ ਇਹ ਮਤ ਆਪਣੀ ਧਰਤੀ ਨੂੰ ਇਸਤੇਮਾਲ ਨਾ ਹੋਣ ਦਿਓ। ਔਰ ਹੁਣ ਇੰਡੀਆ ਨੂੰ ਅਫਗਾਨਿਸਤਾਨ ਦੀ ਇੰਟੈਗਰਿਟੀ ਔਰ ਜਿਹੜੀ ਆ ਸੋਵਰਨਿਟੀ ਜਿਹੜੀ ਆ ਉਹ ਬੜੀ ਪਿਆਰੀ ਲੱਗਣ ਲੱਗ ਗਈ ਹੈ। ਨਾਲ ਦੀ ਨਾਲ ਜਿਹੜਾ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਜੀ ਅਸੀਂ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਅਨਾਊਂਸਿਸ ਟ੍ਰਾਂਜੀਸ਼ਨ ਟੂ ਰੀਇਨਸਟੇਟਿੰਗ ਐਮਬੈਸੀ ਇਨ ਅਫਗਾਨਿਸਤਾਨ ਇਨ ਨੈਕਸਟ ਫਿਊ ਡੇਜ਼ ਕਿ ਅਸੀਂ ਕੁਛ ਦਿਨਾਂ ਦੇ ਵਿੱਚ ਕਾਬਲ ਦੇ ਵਿੱਚ ਜਿਹੜੀ ਆ ਅੰਬੈਸੀ ਕਾਇਮ ਕਰਾਂਗੇ। ਔਰ ਜਿਹੜੀ ਗੰਦੀ ਖੇਡ ਹੈ ਮਤੱਕੀ ਔਰ ਦੂਜੇ ਹੋਰ ਵੀ ਖੇਡ ਰਹੇ ਨੇ, ਬਜਾਏ ਕਿ ਇਹ ਮੰਨਣ ਦੇ ਕਿ ਅਸੀਂ ਹੁਣ ਪ੍ਰੋਕਸੀ ਬਣ ਗਏ ਹਾਂ ਇੰਡੀਆ ਦੀ ਔਰ ਉਹਨਾਂ ਦੀ ਗੰਦੀ ਖੇਡ ਖੇਡ ਰਹੇ, ਉਹਨਾਂ ਨੇ ਇਲਜ਼ਾਮ ਲਾਇਆ ਕਿ ਜੀ ਪਾਕਿਸਤਾਨ ਨੇ ਇਸਲਾਮਿਕ ਸਟੇਟ ਨੂੰ ਜਿਹੜਾ ਹੈ ਉਹ ਸ਼ੈਲਟਰ ਦਿੱਤੀ ਹੋਈ ਹੈ ਔਰ ਉਹ ਪਾਕਿਸਤਾਨ 'ਚੋਂ ਦਹਿਸ਼ਤਗਰਦ ਕਾਰਵਾਈਆਂ ਕਰ ਰਹੇ ਨੇ। ਮੈਨੂੰ ਇਹ ਲੱਗਦਾ ਵੀ ਇਹ ਪਾਕਿਸਤਾਨ ਦੀ ਫੌਜ ਔਰ ਉਹਨਾਂ ਦੀ ISI ਉਹ ਇਹਨਾਂ ਦੇ ਨਾਲ ਪਿਛਲੇ 50 ਸਾਲ ਤੋਂ ਡੀਲ ਕਰਦੇ, ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਕੀ ਕਰਨਾ ਹੈ। ਬਟ ਇਵੈਂਚੁਅਲੀ ਇਹ ਰਜੀਮ ਚੇਂਜ ਤੋਂ ਬਿਨਾਂ ਗੱਲ ਨਹੀਂ। ਇੱਕ ਇਹ ਬਿਲਕੁਲ ਜੇ ਹੁਣ ਕੋਈ ਕਹੇ ਜੀ ਗੱਲਬਾਤ ਰਾਹੀਂ ਕੋਈ ਮਸਲਾ, ਗੱਲਬਾਤ ਵਾਲਾ ਪਾਰਟ ਨਹੀਂ ਹੈ। ਇਹੀ ਤਰੀਕਾ ਸੀ ਜਾਂ ਹੈ ਜਿਹੜਾ ਪਾਕਿਸਤਾਨੀ ਫੌਜ ਨੇ ਅਪਣਾਇਆ। ਅਤੇ ਦੂਸਰਾ ਇਹਨਾਂ ਦੇ ਆਪਣੇ ਕਈ ਕਬੀਲੇ ਔਰ ਹੁਣ ਤੱਕ ਜਿਹੜੇ ਬਿਲਕੁਲ ਡੋਰਮੈਂਟ ਨੇ, ਤਾਜ਼ਕ ਨੇ ਜਾਂ ਉਜ਼ਬੈਕ ਨੇ, ਉਹ ਵੀ ਔਰ ਵਿਦਨ ਵੀ ਜਿਹੜੇ ਪਸ਼ਤੂਨ ਕਬੀਲਿਆਂ ਦਾ ਵੀ ਜਿਹੜੇ ਮਿਸਟਰ ਹਕਾਨੀ ਹੈ, ਜਿਵੇਂ ਹਕਾਨੀ ਨੈਟਵਰਕ ਜਿਹੜਾ ਹੈ ਉਹ ਲੰਬਾ ਵਕਤ ਸੋਵੀਅਤ ਯੂਨੀਅਨ ਦੇ ਖਿਲਾਫ ਵੀ ਜਿਹੜਾ ਉਹ ਲੜੇ ਸੀ ਗੁਲਬਦੀਨ ਹਿਕਮਤ ਯਾਰ ਦੇ ਜ਼ਮਾਨੇ 'ਚ।
ਫਿਰ ਉਹਨਾਂ ਦਾ ਇੱਕ ਬੰਦਾ ਉਹ ਜਿਹੜੇ ਨਿਰਾਸ਼ ਹੋ ਕੇ ਬੈਠੇ ਨੇ, ਜੇ ਪਾਕਿਸਤਾਨ ਨੇ ਆਪਣੀ ਜਿਹੜੀ ਆ ਉਹ ਹੱਕਾਨੀ ਨੈਟਵਰਕ ਨੂੰ ਐਕਟਿਵ ਕਰ ਦਿੱਤਾ, ਥੋੜ੍ਹੇ ਬਹੁਤ ਅੰਦਰੂਨੀ ਇਹਨਾਂ ਦੇ ਜੋ ਚੱਲ ਰਿਹਾ ਹੈ, ਤੇ ਇਹ ਟਿਕਣਾ ਨਹੀਂ ਹੈ ਇਹਨਾਂ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਪਾਕਿਸਤਾਨ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੈ। ਜਿਵੇਂ ਅਸੀਂ ਕਿਹਾ ਸੀ ਕਿ ਉਹ ਟ੍ਰੇਡ ਹੈ, ਲੈਂਡ ਰਾਊਟ ਹੈ, ਲੈਂਡ ਲੌਕਡ ਕੰਟਰੀ ਹੈ, ਔਰ ਇਹ ਕਿਉਂਕਿ ਲੜਾਈ ਜੇ ਤੁਸੀਂ ਹਿੰਦੂ ਤਵੀ ਚੈਨਲ ਦੇਖੋ ਉਹਨਾਂ ਦਾ ਜਾਂ ਮੀਡੀਆ, ਉਹ ਇਹਨੂੰ ਪੰਜਾਬੀ ਵਰਸਸ ਪਖਤੂਨ ਜਾਂ ਪਠਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਜਿਹੜੇ ਖੈਬਰ ਪਖਤੂਨਖਵਾ ਦੇ ਜਿਹੜੇ ਵਛਿੰਦੇ ਨੇ ਔਰ ਪਾਕਿਸਤਾਨੀ ਫੌਜ ਦਾ ਵੱਡਾ ਹਿੱਸਾ ਪੰਜਾਬੀਆਂ ਤੋਂ ਬਾਅਦ ਨੰਬਰ 2 ਜਿਹੜੇ ਨੇ ਉਹ ਪਠਾਨ ਨੇ, ਜਿਹੜੇ ਲਾਇਲਿਸਟ ਨੇ। ਔਰ ਉਹਨਾਂ ਨੂੰ ਅੱਜ ਕੋਈ ਕਹੇ ਖੈਬਰ ਪਖਤੂਨਖਵਾ ਵਾਲਿਆਂ ਨੂੰ ਕਿ ਜੀ ਤੁਸੀਂ ਜਿਹੜਾ ਉਹ ਉਹਨਾਂ ਨੂੰ ਉਹ ਵੇ ਅਹੈਡ ਨੇ, ਉਹਨਾਂ ਦੀ ਪ੍ਰੋਗਰੈਸ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਲਾਈਵ ਠੀਕ ਹੈ। ਇੱਕ ਜ਼ਮਾਨੇ 'ਚ ਖੁਰਾਸਾਨ ਰੀਜਨ ਦੇ ਥੱਲੇ ਇੱਕ ਡਿਫਰੈਂਟ ਸੀ, ਔਰ ਮੈਂ ਈਵਨ ਸਰਚ ਕਰਕੇ ਦੇਖਿਆ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਫਰਮਾਇਆ ਸੀ ਕਿ ਵੀ ਬਾਬਰ ਨੇ ਹਿੰਦੁਸਤਾਨ ਨੂੰ ਆ ਕੇ ਡਰਾਇਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਵੀ ਖੁਰਾਸਾਨ ਜਿਸ ਨੂੰ ਇੱਕ ਕਿਉਂਕਿ ਦਹਿਸ਼ਤਗਰਦ ਜਮਾਤ ਖੁਰਾਸਾਨੀ ਵੀ ਆਪਣੇ ਆਪ ਨੂੰ ਕਹਿੰਦੇ ਸੀ, ਅੱਜ ਕੱਲ੍ਹ ਨਹੀਂ ਆ, ਉਹ ਵੀ ਵਿੱਚੋਂ ਨਿਕਲ ਆਉਣਗੇ, ਵੀ ਇਹ ਕਿਹੜਾ ਜਿਓਗ੍ਰਾਫੀਕਲ ਏਰੀਆ ਸੀ ਹਿਸਟੋਰੀਕਲੀ ਜਿਹਨੂੰ ਖੁਰਾਸਾਨ ਰੀਜਨ ਕਹਿੰਦੇ ਸੀ। ਸੋ ਇਹ ਸਾਰੀਆਂ ਜਿਹੜੀਆਂ ਨੇਸ਼ਨ ਸਟੇਟਸ ਨੇ, ਹੁਣ ਇਹਨਾਂ ਦਾ ਕੁਛ ਹਿੱਸਾ ਜਿਹੜਾ ਖੁਰਾਸਾਨ ਬਹੁਤ ਵੱਡਾ ਪ੍ਰੋਵਿੰਸ ਸੀ, ਔਰ ਉਸ ਦੇ ਵਿੱਚ ਨਾਰਥ ਈਸਟ ਈਰਾਨ ਸੀ ਜਿਹਦਾ ਸਿੰਗਲ ਲਾਰਜ ਪ੍ਰੋਵਿੰਸ ਖੁਰਾਸਾਨ ਦਾ, ਹੁਣ ਉਸ ਨੂੰ ਉਹਨਾਂ ਨੇ 3 ਹਿੱਸਿਆਂ 'ਚ, ਹੁਣ ਵੀ ਨਾਰਥ ਈਸਟ ਈਰਾਨ ਦੇ 3 ਪ੍ਰੋਵਿੰਸ ਨੇ, ਖੁਰਾਸਾਨ ਰਜ਼ਵੀ, ਨਾਰਥ ਖੁਰਾਸਾਨ ਤੇ ਸਾਊਥ ਖੁਰਾਸਾਨ, ਇੱਕ ਪ੍ਰੋਵਿੰਸ ਨੂੰ 3 'ਚ ਬਣਾਏ ਨੇ। ਇਹ ਜਿਹੜਾ ਪੁਰਾਣਾ ਖੁਰਾਸਾਨ ਪ੍ਰੋਵਿੰਸ ਸੀ 500 ਸਾਲ ਪਹਿਲਾਂ, ਜਿਹਦਾ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ। ਫਿਰ ਅਫਗਾਨਿਸਤਾਨ ਦਾ ਵੱਡਾ ਹਿੱਸਾ, ਮਾਡਰਨ ਡੇ ਅਫਗਾਨਿਸਤਾਨ ਦਾ, ਉਸ ਦੇ ਵਿੱਚ ਹਿਸਟੋਰੀਕਲ ਸਿਟੀਜ਼ ਹੈਰਾਤ ਤੇ ਬਲਖ, ਇਹ ਵੀ ਉਸ ਦਾ ਹਿੱਸਾ ਸੀ। ਤੁਰਕਮਾਨਿਸਤਾਨ ਜਿਹੜਾ ਹੁਣ ਇੰਡੀਪੈਂਡੈਂਟ ਮੁਲਕ ਹੈ, ਉਹਨਾਂ ਦਾ ਈਸਟਰਨ ਪਾਰਟ ਤੁਰਕਮਾਨਿਸਤਾਨ ਦਾ, ਜਿਸ ਦੇ ਵਿੱਚ ਮਰਵ ਦੀ ਜਿਹੜੀ ਹਿਸਟੋਰੀਕਲ ਸਿਟੀ ਵੀ ਦਾ ਸ਼ਾਮਲ ਸੀ। ਉਜ਼ਬੇਕਿਸਤਾਨ ਦਾ, ਸਾਊਥ ਉਜ਼ਬੇਕਿਸਤਾਨ ਦਾ ਏਰੀਆ, ਜਿਹਦੇ ਵਿੱਚ ਸਮਰਕੰਦ ਔਰ ਬੁਖਾਰਾ, ਹੁਣ ਇਹ ਜਦੋਂ ਅਸੀਂ ਬਲਖ ਜਾਂ ਬੁਖਾਰਾ, ਤੇ ਸਾਡੀ ਪੰਜਾਬੀ ਦਾ ਖਾਣ ਵੀ ਹੈ ਕਿ ਜੋ ਸੁੱਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ। ਬੁਖਾਰਾ ਅੱਜ ਅਫਗਾਨਿਸਤਾਨ 'ਚ ਹੈ, ਜਿਹੜਾ ਉਜ਼ਬੇਕਿਸਤਾਨ 'ਚ ਹੈ, ਔਰ ਬਲਖ ਜਿਹੜਾ ਹੈ ਉਹ ਅਫਗਾਨਿਸਤਾਨ 'ਚ ਹੈ। ਪਰ ਇਹ ਇੱਕ ਜ਼ਮਾਨੇ 'ਚ ਸਮਰਕੰਦ, ਬਲਖ, ਬੁਖਾਰਾ ਇਹ ਸਾਰੇ ਖੁਰਾਸਾਨ ਦਾ ਹਿੱਸਾ ਸੀ, ਤੇ ਉਜ਼ਬੇਕਿਸਤਾਨ ਦੀਆਂ ਇਹੀ ਸਮਰਕੰਦ ਔਰ ਬੁਖਾਰਾ ਉਜ਼ਬੇਕਿਸਤਾਨ 'ਚ ਨੇ। ਤੇ ਤਾਜ਼ਿਕਸਤਾਨ, ਸਾਰਾ ਹੀ ਤਾਜ਼ਿਕਸਤਾਨ, ਜਿਨ੍ਹਾਂ ਦੇ ਵਿੱਚ ਖੁਜੰਦ ਔਰ ਪੰਜਕੈਂਟ ਵਰਗੇ ਸ਼ਹਿਰ ਨੇ, ਇਹ ਖੁਰਾਸਾਨ। ਸੋ ਇੱਕ ਐਮਪਾਇਰ ਸੀ ਜਿਹਦੇ 'ਚ ਸੈਂਟਰਲ ਏਸ਼ੀਅਨ ਰਿਪਬਲਿਕਸ ਦੇ ਨਾਲ ਅਫਗਾਨਿਸਤਾਨ ਦਾ ਵੱਡਾ ਹਿੱਸਾ, ਔਰ ਇਸੇ ਤਰ੍ਹਾਂ ਜਿਹੜਾ ਨਾਰਥ ਈਸਟ ਈਰਾਨ ਹੈ ਉਹ ਵੀ ਸੀ। ਸੋ ਹਕੀਕਤ ਨੂੰ ਮੰਨ ਲੈਣਾ ਹੁੰਦਾ ਹੈ। ਉਹਨਾਂ ਜ਼ਮਾਨਿਆਂ 'ਚ ਐਮਪਾਇਰ ਸੀ। ਹੁਣ ਤੁਸੀਂ 6 ਸਦੀਆਂ ਪਿੱਛੇ ਜਾਣਾ ਚਾਹੋ, ਜਾਂ ਤੁਸੀਂ ਉਹਨਾਂ ਲਾਈਨਸ ਦੇ ਉੱਤੇ ਇਸ ਕਿਸਮ ਦੇ ਡ੍ਰੀਮ ਕਈਆਂ ਨੇ ਲਏ, ਕਦੇ ਕੋਈ ਸਾਊਦੀ ਅਰੇਬੀਆ 'ਚ ਖਲੋ ਜਾਂਦਾ ਹੈ, ਕਦੇ ਕੋਈ ਲੀਬੀਆ 'ਚ ਖਲੋ ਗਿਆ ਸੀ, ਕਦੇ ਕੋਈ ਕਿਤੇ ਖਲੋ ਗਿਆ ਸੀ। ਪਰ ਇਨ ਦਾ ਐਂਡ ਆਫ ਦਾ ਡੇ ਇਹ ਜਦੋਂ ਇਹ ਠੀਕ ਹੈ ਵੀ ਲੀਕਾਂ ਬਦਲਦੀਆਂ ਰਹਿੰਦੀਆਂ ਨੇ, ਲੇਕਿਨ ਜੇ ਤੁਹਾਡਾ ਬਿਲਕੁਲ ਆਧਾਰ ਹੀ ਤੁਸੀਂ ਦਹਿਸ਼ਤਗਰਦੀ ਬਣਾਇਆ ਹੋਏ ਔਰ ਕੋਈ ਤੁਹਾਡੇ ਪਿੱਛੇ ਜੈਨੂਇਨ ਰੀਜ਼ਨ ਨਾ ਹੋਏ, ਤਾਂ ਫਿਰ ਤਬਾਹੀ ਤਾਂ ਹੁੰਦੀ ਹੈ, ਲੇਕਿਨ ਉਹਦੇ ਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।